ਸੋਨੀ ਉਹ ਤੁਹਾਡੀਆਂ ਗੱਲਾਂ ਬਜਾ ਨੇ ਸਾਰੀਆਂ। ਮੈਂ ਨਾ ਹੁਣ ਉਹਨਾਂ ਨੂੰ ਜ਼ੁਬਾਨ ਦੇ ਦਿੱਤੀ ਏ। ਤੇ ਤੂੰ ਉਹਨਾਂ ਨੂੰ ਜ਼ੁਬਾਨ ਦਿੱਤੀ ਤੇ ਮੇਰੇ ਨਾਲ ਕਾਹਦੇ ਨਾਲ ਗੱਲਾਂ ਕਰੇਂਗੀ? ਸੋਨੀ ਮਜ਼ਾਕ ਨਾ ਕਰੋ ਨਾ, ਆਉਣ ਵਾਲੇ ਨੇ ਤੇ ਫਿਰ ਮੈਂ ਕਹਿੰਨੀ ਆ ਕਿ ਹੁਣ ਉਹਨਾਂ ਨੂੰ ਜ਼ੁਬਾਨ ਦਿੱਤੀ ਏ ਤੇ ਉਹ ਆ ਜਾਣ। ਕੱਲ ਜੀ ਉੱਥੇ ਬਰਾਤ ਸੀ ਜੀ। ਕੱਲ ਮੈਂ ਬਹੁਤ ਬਿਜੀ, ਕੰਮ ਚੜਿਆ ਪਿਆ ਸੀ ਜੀ। ਬੜੇ ਪੈਸੇ ਸੁੱਟੇ ਉਹਨਾਂ ਨੇ ਜੀ। ਕੱਲ ਮੈਂ 900 ਲੁੱਟ ਕੇ ਲਿਆਂਦਾ ਬੀਬੀ ਜੀ। ਚੰਗੀ ਗੱਲ ਵੀ ਕਰਨਾ ਹੈ। ਪੂਰੇ ਹੀ ਦੱਸਣ ਆ ਮੈਂ 900 ਹੀ ਸੀਗਾ। ਕਿੰਨੀਆਂ ਕੁ ਰੋਟੀਆਂ ਖਾਣਾ ਤੂੰ ਇੱਕ ਬਸ ਟਾਈਮ? ਜਿੰਨਾ ਚਿਰ ਥੱਕ ਨਹੀਂ ਜਾਂਦੀ ਭਾਜੀ ਮੈਂ ਖਾਈ ਹੈ। ਭਾਜੀ ਵਿਹਲਾ ਬੰਦਾ ਘਰ ਕੀ ਕਰ ਸਕਦਾ ਫਿਰ? ਅੰਦਰ ਕੋਈ ਟਰੰਕ ਫਿੱਟ ਕਰਾਇਆ ਤੇਰੀ ਇੰਨੀ ਖਰਾਕ? ਨਹੀਂ ਭਾਜੀ ਇਹ ਕੋਈ ਗੱਲ ਨਹੀਂ ਹੈ। ਤੇ ਅਗਲੀ ਤੁਸੀਂ ਮੇਰੀ ਰਿਕੁਆਇਰਮੈਂਟ ਸੁਣੀ ਨਹੀਂ ਜੀ। ਹਾਂਜੀ ਹਾਂਜੀ ਉਹ ਜੀ ਮੈਂ ਮਹੀਨੇ ਕੇ ਬਾਅਦ ਪਿੰਡ ਮਿਲਣ ਜਾਣਾ ਹੁੰਦਾ ਜੀ। ਸਾਨੂੰ ਗੱਡੀ ਵੀ ਚਾਹੀਦੀ ਜੀ। ਮੈਂ ਬੱਚਿਆਂ ਨੂੰ ਫਰਾਉਣ ਲੈ ਜਾਣਾ। ਇਹ ਤੋਂ 11 ਬਾਈ ਕਰਾ ਲਿਆ ਕਰ, ਤੇਰਾ ਹਾਲ ਹੀ ਬਹੁਤ ਬੁਰਾ ਕਰ ਦੇਣਾ ਮੈਂ। ਤੂੰ 11 ਬਾਈ ਜੀ ਪਿੰਡ ਜਾਏਗਾ? ਉਹ ਕਿੱਥੇ ਉਹਨੂੰ ਬਾਰ-ਬਾਰ ਸੱਦਾਂਗੇ ਜੀ। ਸਵੇਰੇ ਮੈਂ ਫਿਰਨ ਟੁਰਨ ਜਾਣਾ। ਮੈਂ ਤੁਹਾਡੇ ਜੋਗਰ ਪਾ ਕੇ ਨਿਕਲ ਜਾ ਕਰਨਾ। ਟਰੋਲ ਛੱਡ ਵੈਸੇ ਤੁਹਾਡੀ ਮੇਰੀ ਪੂਰੀ ਆ ਜਾਣੀ ਜੀ। ਸੋਨੀ ਨੂੰ ਕਿਵੇਂ ਦੱਸਾਂ ਕਿ ਮੈਂ ਮੁਲਾਜ਼ਮਾਂ ਨੂੰ ਬੁਲਾ ਲਿਆ। ਸੋਨੀ ਹਾਂਜੀ ਸਾਵੀ। ਸੋਨੀ ਮੇਰੀ ਗੱਲ ਸੁਣਨਾ। ਹਾਂਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਤੇ ਸਾਦੀਆ ਦੋ ਕਰ ਲਾ, ਮੈਂ ਕਿਹੜਾ ਕਿਤੇ ਚਲਾ ਗਿਆ। ਦੱਸ ਕੀ ਗੱਲ ਹੈ? ਸੋਨੀ ਮੇਰੀ ਗੱਲ ਸੁਣੋ। ਮੈਂ ਨਾ ਕੀ ਉੱਧਰ ਤੇ ਤੂੰ ਵੇਖੋ ਨਾ ਮੇਰੇ ਵੱਲ। ਓਏ ਹੋਏ ਕਰੀ ਜਾਣਾ, ਗੱਲ ਕੀ ਆ? ਅੱਛਾ ਮੈਂ ਨਾ ਅੱਜ 2 ਮੁਲਾਜ਼ਮ ਬੁਲਾਏ ਨੇ ਘਰ ਕੰਮ ਵਾਸਤੇ। ਕਾਹਦੇ ਵਾਸਤੇ? ਕੰਮ ਵਾਸਤੇ। ਸਾਦੀਆ ਤੇਰਾ ਦਿਮਾਗ ਠੀਕ ਹੈ? ਤੂੰ ਕਰ 2 ਮੁਲਾਜ਼ਮ ਕੰਮ ਵਾਸਤੇ ਬੁਲਾ ਲੈ। ਖਰਚੇ ਪਹਿਲੇ ਨਹੀਂ ਕਾਬੂ ਹੋਣ ਦੇ। ਹਲੇ ਤੂੰ ਕੱਲ 50,000 ਰੁਪਏ ਦੀ ਸ਼ਾਪਿੰਗ ਕਰਕੇ ਆਈ ਹੈ। ਸੋਨੀ ਉਹ ਤੁਹਾਡੀਆਂ ਗੱਲਾਂ ਬਜਾ ਨੇ ਸਾਰੀਆਂ। ਮੈਂ ਨਾ ਹੁਣ ਉਹਨਾਂ ਨੂੰ ਜ਼ੁਬਾਨ ਦੇ ਦਿੱਤੀ ਏ। ਤੇ ਤੂੰ ਉਹਨਾਂ ਨੂੰ ਜ਼ੁਬਾਨ ਦਿੱਤੀ ਤੇ ਮੇਰੇ ਨਾਲ ਕਾਹਦੇ ਨਾਲ ਗੱਲਾਂ ਕਰੇਂਗੀ? ਸੋਨੀ ਮਜ਼ਾਕ ਨਾ ਕਰੋ ਨਾ, ਆਉਣ ਵਾਲੇ ਨੇ ਤੇ ਫਿਰ ਮੈਂ ਕਹਿੰਨੀ ਆ ਕਿ ਹੁਣ ਉਹਨਾਂ ਨੂੰ ਜ਼ੁਬਾਨ ਦਿੱਤੀ ਏ ਤੇ ਉਹ ਆ ਜਾਣ। ਸਾਦੀਆ ਮੈਂ ਮਜ਼ਾਕ ਨਹੀਂ ਕਰ ਰਿਹਾ। ਉਹਨਾਂ ਦੀ ਤਨਖਾਹ ਮੈਂ ਕਿੱਥੋਂ ਦੇਵਾਂਗਾ, ਮੈਨੂੰ ਦੱਸ। ਅੱਛਾ ਮੇਰੀ ਗੱਲ ਸੁਣੋ ਸੋਨੀ, ਗਰੀਬ ਨੇ, ਬਹੁਤ ਮਾੜੇ ਨੇ, ਛੋਟੇ ਛੋਟੇ ਬੱਚੇ ਨੇ ਉਹਨਾਂ ਦੇ। ਉਹ ਮੇਰੀ ਸੁਣ ਲਾ ਗੱਲ, ਬੱਚੇ ਛੋਟੇ ਛੋਟੇ ਹੀ ਹੁੰਦੇ ਨੇ। ਥੋੜਾ ਜਿਹਾ ਘਰ ਦਾ ਕੰਮ ਹੁੰਦਾ, ਤੂੰ ਟਾਈਮਲੀ ਉੱਠ ਕੇ ਆਪ ਕਰ ਲਿਆ ਕਰ। ਅੱਛਾ ਮੇਰੀ ਗੱਲ ਸੁਣੋ ਨਾ, ਹੁਣ ਮੈਂ ਉਹਨਾਂ ਨੂੰ ਕਹਿ ਛੱਡਿਆ ਤੇ ਹੁਣ ਤੁਸੀਂ ਮੇਰੀ ਇੱਜ਼ਤ ਰੱਖਣੀ ਹੈ। ਯਾਨੀ ਕਿ ਤੇਰੀ ਇੱਜ਼ਤ ਰਖਾਉਣ ਚ ਮੈਂ ਆਪਣਾ ਕੁਬਾੜਾ ਕਰਵਾ ਲਵਾਂ? ਤੂੰ ਮੈਨੂੰ ਦੱਸਦੀ ਤਾਂ ਸਹੀ ਅਗਰ ਤੈਨੂੰ ਕੰਮ ਵਾਲਾ ਕੋਈ ਚਾਹੀਦਾ ਸੀ। ਸੋਨੀ ਮੇਰੀ ਗੱਲ ਸੁਣੋ, ਮੈਂ ਬੁਲਾ ਲਿਆ ਉਹਨਾਂ ਨੂੰ। ਮੀਆਂ ਬੀਵੀ ਨੇ, ਬਹੁਤ ਮਾੜੇ ਨੇ, ਛੋਟੇ ਛੋਟੇ ਬੱਚੇ ਨੇ, ਠੀਕ ਹੈ, ਤੇ ਆਸ ਲੈ ਕੇ ਆਂਦੇ ਪਏ ਨੇ। ਇਹ ਗੱਲ ਤੂੰ ਮੈਨੂੰ ਪਹਿਲੇ ਵੀ ਦੱਸ ਸਕਦੀ ਸੀ। ਹੁਣ ਤੂੰ ਬੁਲਾ ਕੇ ਕਹਿਣ ਦੇ ਕਿ ਇੰਜ ਨਾ ਕਰਿਓ, ਇਹ ਨਾ ਕਰਿਓ, ਉਹ ਨਾ ਕਰਿਓ। ਤੇ ਮੈਨੂੰ ਪਤਾ ਸੀ ਨਾ ਕਿ ਤੁਸੀਂ ਨਹੀਂ ਮੰਨਣਾ। ਸਾਦੀਆ ਕੋਈ ਖਿਆਲ ਕਰਿਆ ਕਰ। ਮਹਿੰਗਾਈ ਨੇ ਲੱਕ ਤੋੜਿਆ ਪਿਆ। ਬਿਜਲੀ ਦਾ ਬਿੱਲ 1,10,000 ਆਇਆ। ਤੇ ਸੋਨੀ ਤੁਸੀਂ ਮੇਰੇ ਵਾਸਤੇ ਇੰਨਾ ਵੀ ਨਹੀਂ ਕਰ ਸਕਦੇ। ਓਏ ਹੋਏ ਤੇਰੇ ਵਾਸਤੇ ਤਾਂ ਮੈਂ ਬਹੁਤ ਕੁਝ ਕਰ ਸਕਦਾ, ਲੇਕਿਨ ਥੋੜਾ ਖਿਆਲ ਤੇ ਕਰਿਆ ਕਰ, ਮੇਰੇ ਵੱਲ ਵੀ ਦੇਖਿਆ ਕਰ। ਮੈਂ ਸਵੇਰ ਤੋਂ ਨਿਕਲਣਾ ਸ਼ਾਮ ਤੱਕ ਤੁਹਾਡੇ ਵਾਸਤੇ ਜਾਣਾ ਉਹ ਕੰਮ ਤੇ। ਅੱਛਾ ਹੁਣ ਉਹ ਆ ਰਹੇ ਨੇ, ਠੀਕ ਹੈ, ਤੇ ਤੁਸੀਂ ਜ਼ਰਾ ਉਹਨੂੰ ਚੰਗੀ ਤਰ੍ਹਾਂ ਦੇਖ ਲੈਣਾ, ਮੁੰਡੇ ਨੂੰ ਕੰਮ ਸ਼ਾਮ ਆਉਂਦਾ ਕਿ ਨਹੀਂ, ਤੇ ਨਾਲ ਉਹਦੀ ਬੀਵੀ ਵੀ ਆ ਰਹੀ ਹੈ। ਤੇ ਆ ਕਿੱਥੋਂ ਰਹੇ ਨੇ? ਉੱਥੋਂ ਹੀ ਆ ਰਹੇ ਨੇ ਨਾ। ਹੁਣ ਆਣਗੇ ਤੇ ਇੰਟਰਵਿਊ ਲਵਾਂਗੀ ਉਹਨਾਂ ਦਾ ਮੈਂ। ਤੂੰ ਵੀ ਦੇਖ ਲਾ ਨਾ, ਪੁੱਠੇ ਕੰਮ ਕਰਦੀ ਹੈ। ਅੱਛਾ ਮੇਰੀ ਗੱਲ ਸੁਣੋ, ਕੋਈ ਫਜ਼ੂਲ ਗੱਲ ਨਾ ਕਰਨਾ ਕਿ ਉਹਨਾਂ ਦੀ ਦਿਲ ਆਜ਼ਾਰੀ ਹੋਵੇ। ਬਸ ਇਹ ਕਿ ਉਹਨਾਂ ਨੂੰ ਰੱਖਣਾ ਹੈ ਅਸੀਂ, ਹੈ ਨਹੀਂ ਉਹਨਾਂ ਨੂੰ ਰੱਖਣਾ ਕਿਤੇ ਤੋਤਿਆਂ ਦੀ ਜੋੜੀ ਆ ਉਹ। ਤੋਤਿਆਂ ਦੀ ਜੋੜੀ ਨਹੀਂ, ਮੀਆਂ ਬੀਵੀ ਆਂਦੇ ਪਏ ਨੇ। ਮੀਆਂ ਬੀਵੀ ਆਉਂਦੇ ਔਰ ਪਏ। ਪਤਾ ਚੱਲਿਆ ਮੈਨੂੰ ਕਿ ਮੁੰਡਾ ਹਰ ਕਿਸਮ ਦਾ ਕੰਮ ਕਰ ਲੈਂਦਾ ਹੈ, ਬੜੇ ਘਰਾਂ 'ਚ ਨੇ ਕੰਮ ਕੀਤਾ ਹੈ। ਸਾਦੀਆ ਤੂੰ ਜ਼ਮਾਨਾ ਨਹੀਂ ਫਿਰਿਆ, ਅਸੀਂ ਸਾਰੀ ਦਿਹਾੜੀ ਬਾਹਰ ਫਿਰਦੇ ਹਾਂ। ਹਰ ਕਿਸੇ ਨੂੰ ਘਰ ਕੰਮ ਤੇ ਨਹੀਂ ਰੱਖ ਲਈਦਾ ਹੁੰਦਾ। ਇਹ ਤੈਨੂੰ ਉਦੋਂ ਪਤਾ ਲੱਗਣਾ ਜਦੋਂ ਮਹੀਨੇ ਬਾਅਦ ਸਫਾਇਆ ਕਰਕੇ ਅਗਲੇ ਨੇ ਨਿਕਲ ਜਾਣਾ। ਅੱਲਾ ਨਾ ਕਰੇ ਸੋਨੀ ਇਸ ਤਰ੍ਹਾਂ ਦਾ ਹੋਵੇ ਕੁਝ। ਪਤਾ ਚੱਲਿਆ ਕਿ ਮੁੰਡੇ ਦਾ ਰਿਕਾਰਡ ਬੜਾ ਹੀ ਚੰਗਾ ਹੈ। ਕੀ ਉਹਨੇ ਇੱਕ ਮੈਚ 300 ਮਾਰਿਆ? ਉਹਦਾ ਰਿਕਾਰਡ ਬਹੁਤ ਅੱਛਾ ਹੈ। ਘਰ ਦੇ ਕੰਮਾਂ ਵਿੱਚ। ਘਰ ਦੇ ਕੰਮਾਂ ਵਿੱਚ। ਹਾਂ ਹੁਣ ਬਸ ਉਹ ਆਣਗੇ ਨਾ ਤੇ ਜ਼ਰਾ ਅੱਛੀ ਤਰ੍ਹਾਂ ਇੰਟਰਵਿਊ ਲੈ ਲੈਣਾ। ਜੋ ਵੀ ਸਾਡੇ ਘਰ ਦੇ ਸ਼ਡਿਊਲ ਹੈਗੇ ਨੇ ਨਾ, ਮੀਆਂ ਬੀਵੀ ਦੇ ਨਾਲ ਅਸੀਂ ਡਿਸਕਸ ਕਰ ਲੈਣੇ ਨੇ। ਚਲ ਠੀਕ ਹੈ। ਹਾਂ ਤੇ ਅੱਗੇ ਤੋਂ ਜਿਹੜਾ ਵੀ ਕੰਮ ਕਰਨਾ ਪਹਿਲੇ ਮੈਨੂੰ ਦੱਸਣਾ। ਚਲੋ ਠੀਕ ਹੈ, ਹੁਣ ਤੇ ਗਲਤੀ ਹੋ ਗਈ ਨਾ, ਬਸ ਕਰੋ ਹੁਣ। ਚਲੋ ਠੀਕ। ਹਾਂ ਬੀਬੀ ਜੀ ਹਾਂਜੀ ਬਾਹਰ ਕੋਈ ਮਿਲਣ ਆਇਆ ਤੁਹਾਨੂੰ, ਤੁਹਾਡਾ ਨਾਮ ਲੈ ਰਹੇ ਆ। ਹਾਂ ਅੰਦਰ ਭੇਜ ਦਿਓ। ਅੱਛਾ ਜੀ। ਸੋਨੀ ਉਹ ਆ ਗਏ ਨੇ। ਸਾਦੀਆ ਜਾ ਦੇਖ ਤਾਂ ਸਹੀ, ਉਹ ਆ ਗਏ ਨੇ, ਕੋਈ ਹੋਰ ਹੀ ਨਾ ਅੰਦਰ ਆ ਮੈਂ ਜਾਵੇ। ਕਿਹਾ ਮੈਂ ਕਹਿ ਦਿੱਤਾ ਨਾ, ਉਹ ਆ ਗਏ ਨੇ ਨਾ, ਮੈਨੂੰ ਪਤਾ ਉਹਨਾਂ ਨਹੀਂ ਆਣਾ ਸੀ। ਬਕਾਇਆ ਰਿਸ਼ਤੇਦਾਰਾਂ ਦੀਆਂ ਲੱਤਾਂ ਲਾਤੀਆਂ, ਉਹ ਨਹੀਂ ਆ ਸਕਦੇ। ਸੋਨੀ ਤੁਸੀਂ ਤੇ ਨਾ ਇੱਕ ਛਿੰਝ ਪਾ ਕੇ ਬਹਿ ਜਾਂਦੇ ਹੋ। ਮੈਨੂੰ ਲੱਗਦਾ ਉਹ ਆ ਗਏ ਨੇ। ਅੱਛਾ ਹੁਣ ਗੱਲਾਂ ਕਰ ਲੈਣਾ ਸਾਰੀਆਂ, ਜ਼ਰਾ ਤਨਖਾਹ ਵੀ ਠੀਕ ਮੁੱਕ ਲੈਣਾ, ਆਈ ਸਮਝ? ਤਨਖਾਹ ਕਿਹੜਾ ਮੈਂ ਵਾਅਦੇ ਦੇਣੀ ਉਹਨਾਂ ਨੂੰ, ਜਿਹੜੀ ਮਾਰਕੀਟ 'ਚ ਚੱਲਦੀ ਉਹੀ ਦੇਣੀ। ਆਜੋ ਆਜੋ ਆਜੋ, ਲੰਘ ਆਓ। ਵਾਲੇਕਮ ਬੀਬੀ ਜੀ। ਵਾਲੇਕਮ ਸਲਾਮ। ਰਹਿਣੇ ਮੇਰੇ ਮੀਆਂ। ਅੱਛਾ ਸੋਨੀ
ਇਹਨਾਂ ਨੂੰ ਮੈਂ ਬੁਲਾਇਆ ਜੀ। ਅੱਛਾ 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 ਠੀਕ ਹੈ, ਬੈਠੋ ਤੁਸੀਂ। ਓਏ ਉੱਪਰ ਬੈਠ ਯਾਰ, ਕੀ ਕਰਦਾ ਪਿਆ? ਉਹ ਭਾਜੀ ਫਿਰ ਥੱਲੇ ਹੀ ਕੰਮ ਕਰਨਾ ਹੁੰਦਾ ਤਪੜੀ ਛਪੜੀ ਦਾ, ਤੇ ਮੈਂ ਕਿਹਾ ਵੀ ਹੁਣੇ ਹੀ ਸ਼ੁਰੂ ਹੋ ਜਾਵਾਂ, ਵੀ ਕੰਮ ਤੇ ਆ ਹੀ ਗਏ ਆ ਜੀ। ਤੂੰ ਤੱਪੜੀ ਮਾਰ ਲੈਣਾ? ਹਾਂਜੀ ਮੈਂ ਤੇ ਅਸੀਂ ਤਪੜੀ ਮਾਰਦਾ, ਮੈਂ ਤੇ ਪੁਰਾਣੀ ਚਿਪਸ ਚਮਕਾ ਦਿੰਦਾ ਜੀ। ਹਾਂਜੀ ਇੱਕ ਵਾਰ ਮੇਰੇ ਘਰ ਤਪੜੀ ਮਾਰੀ ਆ। ਦੱਸੋ ਬੇਗਮ ਤੁਸੀਂ ਨਾ ਦੱਸੋ। ਸਾਰੇ ਹੀ ਕੰਮ ਕਰ ਲੈਂਦੇ ਨੇ। ਹਾਂਜੀ ਸਾਰੇ ਕੰਮ ਕਰ ਲੈਂਦਾ ਜੀ ਮੈਂ ਤੇ ਐਸੀ ਤਪੜੀ ਮਾਰੀ ਮੇਰਾ ਮੂੰਹ ਦਿਖੀ ਜਾਵੇ। ਮੈਂ ਤੇ ਇਹਨਾਂ ਲੜ ਪਿਆ, ਮੈਂ ਕਿਹਾ ਆਹ ਬੰਦਾ ਕੌਣ? ਉਹ ਤਾਂ ਮੈਨੂੰ ਪਤਾ ਲੱਗਾ ਮੈਂ ਤੇ ਆਪ ਹੀ ਆ, ਮੇਰਾ ਪਰਛਾਵਾਂ ਸੀ। ਅੱਛਾ, ਮੈਨੂੰ ਕਿ ਤੁਹਾਡਾ ਕਾਫੀ ਐਕਸਪੀਰੀਅੰਸ। ਹਾਂਜੀ ਉਹ ਤੇ ਮੈਂ ਬੜਾ ਤੇਜ਼ ਬਣਾਉਣਾ ਜੀ। ਮੈਂ ਉਹਨੇ ਹਲਕਾ ਜਿਹਾ ਘਿਓ ਪਾ ਕੇ ਐਡਾ ਉਹਨੂੰ ਜਦੋਂ ਫਰਾਈ ਜਿਹਾ ਕਰਕੇ ਐਕਸਪੀਰੀਅੰਸ ਲਾਉਣਾ ਉਹਨੇ, ਬੜਾ ਮਜ਼ਾ ਆਉਂਦਾ ਜੀ ਉਹਦਾ। ਇਹ ਕੀ ਕਹਿ ਰਿਹਾ ਹੈ? ਅੱਛਾ ਉੱਪਰ ਉੱਠ ਕੇ ਬੈਠ ਯਾਰ, ਉੱਪਰ ਉੱਠ ਕੇ ਬੈਠ। ਜੀ ਮੈਂ ਬੇਗਮ ਕਿੱਥੋਂ ਬੁਲਾ ਲਿਆ? ਤੁਸੀਂ ਤਾਂ ਕਹਿੰਦੇ ਸੀ ਕਿ ਬਹੁਤ ਸਮਝਦਾਰ ਨੇ। ਕੀ ਨਾਮ ਹੈ ਤੇਰਾ? ਫੀਕਾ ਜੀ। ਪੀਕੇ ਕਿੱਥੇ ਰਹਿਣਾ ਤੂੰ? ਆ ਗਲੀ ਦੀ ਨੁੱਕਰ ਤੇ ਘਰ ਆ ਜੀ, ਪਹਿਲਾਂ ਹੀ ਸਾਡਾ। ਇਹ ਨੁੱਕਰ ਮੁੜਦੇ ਹੀ ਪਹਿਲਾ ਘਰ ਸਾਡਾ ਜੀ। ਠੀਕ ਹੈ। ਉਹਦੇ ਤੇ ਕਈ ਵਾਰੀ ਇਹਦਾ ਸਪੀਡ ਨਾਲ ਬੰਦਾ ਮੁੜਿਆ ਵਾ ਤੇ ਸਾਡੇ ਵੱਲ ਹੀ ਆ ਗਿਆ। ਇਹ ਨਹੀਂ ਕਿ ਤੁਹਾਡਾ ਦਰਵਾਜ਼ਾ 24 ਘੰਟੇ ਖੁੱਲਾ ਰਹਿੰਦਾ? ਉਹ ਨਹੀਂ ਜੀ, ਉਹ ਸਪੀਡ ਨਾਲ ਤੇ ਵਿੱਚ ਵੱਜਦੇ ਫਿਰ ਦੋਨੇ ਤਖਤੇ ਖੁੱਲ ਜਾਂਦੇ। ਅੱਛਾ 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 ਅੱਛਾ। ਹਾਂਜੀ, ਹਾਂਜੀ। ਠੀਕ ਠੀਕ। ਨਹੀਂ ਬਾਕੀ ਇਹ ਹੈ ਕਿ ਤੁਸੀਂ ਉੱਥੇ ਕੋ ਖਿਆਲ ਕਰੋ, ਅੱਗੇ ਕੋਈ ਟਾਉਟਾ ਲਾ ਕੇ ਰੱਖੋ। ਉਹ ਨਹੀਂ ਭਾਜੀ, ਹਰ ਬੰਦਾ ਤੇ ਜਾਣਦਾ ਸੀ, ਕਹਿਣਾ ਵੀ ਆਉਣ ਜਾਣ ਲੱਗਾ, ਚੱਲ ਕੋਈ ਗੱਲ ਨਹੀਂ, ਕਿਹੜੀ ਗੱਲ। ਮੈਂ ਇਸ ਲਈ ਕਹਿ ਰਿਹਾ, ਦੇਖੋ ਨਾ ਬਾਜ਼ ਦਫਾ ਕੋ ਬਹੁਤ ਹੈ ਅੱਗੇ ਨਾ ਲੰਘ ਜਾਏ। ਨਹੀਂ ਅੱਗੇ ਮੈਂ ਬੈਠਾ ਹੁੰਦਾ, ਮੈਂ ਲੰਘਣ ਹੀ ਨਹੀਂ ਦੇਣਾ ਭਾਜੀ। ਅੱਛਾ ਠੀਕ ਹੈ। ਹਾਂਜੀ ਕਿੰਨੀ ਦੇਰ ਹੋ ਗਈ ਤੇਰੀ ਸ਼ਾਦੀ ਨੂੰ? ਜੀ ਸ਼ਾਦੀ ਨੂੰ 6 ਸਾਲ ਹੋ ਗਏ ਜੀ। ਅੱਛਾ 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 ਤੇ ਇਦਾਂ ਹੀ ਲੱਗਦਾ ਕੱਲ ਦੀ ਗੱਲ ਹੈ ਜੀ। ਅੱਛਾ ਅੱਛਾ। ਅਸਲ 'ਚ ਪਤਾ ਕੀ ਆ, ਜਦੋਂ ਬੰਦਾ ਘਰ ਦੇ ਨਾਲ ਅੱਛਾ ਚੱਲਦਾ ਤੇ ਇਸ ਤਰ੍ਹਾਂ ਹੀ ਲੱਗਦਾ ਵੀ ਸ਼ਾਦੀ ਤਾਜ਼ਾ ਤਾਜ਼ਾ ਹੀ ਹੈ। ਹਾਂਜੀ ਹਾਂਜੀ ਜੀ ਇਦਾਂ ਹੀ ਹੈ। ਹਾਂ। ਤੇ ਇਹਦਾ ਕੀ ਨਾਮ ਹੈ ਦੀ ਬੇਗਮ ਦਾ? ਚੀਮੋ। ਅੱਛਾ ਚੀਮੋ। ਚੀਮੋ ਖੁਸ਼ ਰੱਖਦਾ ਤੈਨੂੰ ਇਹ? ਹਾਂਜੀ ਬਹੁਤ। ਤੇ ਕੰਮ ਸ਼ਮ ਕੀ ਕਰਦਾ? ਕੱਲ ਜੀ ਉੱਥੇ ਬਰਾਤ ਸੀ ਜੀ। ਕੱਲ ਮੈਂ ਬਹੁਤ ਬਿਜੀ, ਕੰਮ ਚੜਿਆ ਪਿਆ ਸੀ ਜੀ, ਬੜੇ ਪੈਸੇ ਸੁੱਟੇ ਉਹਨਾਂ ਨੇ ਜੀ। ਕੱਲ ਮੈਂ 900 ਲੁੱਟ ਕੇ ਲਿਆਂਦਾ ਬੀਬੀ ਜੀ। ਚੰਗੀ ਗੱਲ ਵੀ ਕਰ ਲਿਆ। ਪੂਰੇ ਹੀ ਦੱਸਣ ਆ, ਮੈਂ 900 ਹੀ ਸੀਗਾ ਤੇ 18 ਨਿਆਣੇ ਮਿੱਧ ਤੇ ਮੈਂ ਜੀ ਕੰਮ ਤੇ ਸੀ ਜੀ ਕੱਲ ਮੈਂ। ਹੋਰ ਵੀ ਕੰਮ ਸ਼ਮ ਕੀਤਾ ਕਦੀ? ਹਾਂਜੀ ਕੰਮ ਬਹੁਤ ਕਰਦੇ ਜੀ। ਕੱਲ ਤੇ ਮੈਂ ਵਿਹਲਾ ਹੀ ਨਹੀਂ ਸੀ ਜੀ। ਕੱਲ? ਹਾਂਜੀ ਉਹ ਸ਼ੀਮੋ ਕਹਿੰਦੀ ਜੀ ਮੇਰੇ ਵਾਸਤੇ ਚਾਹ ਬਣਾ। ਨਹੀਂ ਚਾਹ ਪਿਲਾਉਣੀ ਚਾਹੀਦੀ ਹੈ। ਹਾਂਜੀ ਹਾਂਜੀ। ਉਹ ਮੈਂ ਏਦਾਂ ਗੈਸ ਦਾ ਖੋਲਿਆ ਬਟਨ ਜੀ ਤੇ ਮਾਚਸ ਲੱਭੀ ਨਹੀਂ। ਅੱਛਾ। ਉਹ ਮੈਂ ਦੁਕਾਨ ਤੇ ਮਾਚਸ ਲੈਣ ਚਲਾ ਗਿਆ। ਉਹ ਮੈਂ ਦੁਕਾਨ ਤੋਂ ਜਾ ਕੇ ਮਾਚਸ ਲਿਆਂਦੀ, ਮੈਨੂੰ ਅੱਧਾ ਘੰਟਾ ਲੱਗ ਗਿਆ ਜੀ। ਬਸ ਮੈਂ ਤੀਲੀ ਲੱਭੀ ਆ। ਚੁੱਲ੍ਹੇ ਦਾ ਤਾਂ ਪਤਾ ਨਹੀਂ ਜੀ, ਪੂਰਾ ਘਰ ਬਲਣ ਦਿਆ। ਅੱਗ ਲੱਗ ਗਈ? ਹਾਂਜੀ ਲੈ ਲੈਂਦੇ ਭਾਂਡੇ ਪਾਪੜ ਬਣ ਡਿੱਗੇ ਥੱਲੇ ਜੀ। ਤੇ ਉਹ ਬਸ ਜੀ ਉਹਨਾਂ ਨੂੰ ਇਕੱਠੇ ਕਰਦੇ ਰਹੇ ਜੀ। ਇਹ ਸਾਦੀਆ ਤੂੰ ਕਿਹਨਾਂ ਨੂੰ ਬੁਲਾ ਲਿਆ? ਉਹਨੂੰ ਤਾਂ ਇਹ ਨਹੀਂ ਪਤਾ ਵੀ ਸਿਲੰਡਰ ਆਨ ਕਰਕੇ ਮਾਚਿਸ ਬਾਹਰੋਂ ਲੈਣ ਚਲਾ ਗਿਆ। ਉਹਨੂੰ ਬੰਦ ਕਰਕੇ ਤਾਂ ਜਾਂਦਾ। ਤੂੰ ਪਾਗਲ ਹੈ? ਉਹ ਭਾਜੀ ਮੈਂ ਚੇਤਾ ਭੁੱਲ ਗਿਆ ਜੀ, ਮੈਨੂੰ ਪਤਾ ਨਹੀਂ ਲੱਗਾ ਜੀ। ਹਾਂਜੀ ਤੇਰਾ ਦਿਮਾਗ ਨਹੀਂ ਕੰਮ ਕਰਦਾ? ਨਾਲੇ ਹੁਣ ਕੋਈ ਟੈਨਸ਼ਨ ਨਹੀਂ ਜੀ। ਕਿਉਂ? ਹੁਣ ਵਾਲ ਬੰਦ ਹੋਵੇ ਜਾਂ ਖੁੱਲਾ ਹੋਵੇ, ਅੱਗ ਪਵੇ ਜਾਂ ਨਾ ਪਵੇ, ਘਰ 'ਚ ਕੋਈ ਚੀਜ਼ ਹੀ ਨਹੀਂ ਬਚੀ ਜੀ। ਯਾਨੀ ਕਿ ਸਾਰੀਆਂ ਜਲ ਗਈਆਂ? ਮੈਂ ਕਹਿੰਦਾ ਗੇਂਦ ਬਣ ਗਈ ਲੈ ਲੈਂਦੇ ਭਾਂਡਿਆਂ ਦੇ। ਸਾਦੀਆ ਕਿਹਨਾਂ ਨੂੰ ਬੁਲਾ ਲਿਆ ਤੂੰ? ਹਾਏ ਹਾਏ। ਉਹਨੂੰ ਜ਼ਰਾ ਵੀ ਸੈਂਸ ਨਹੀਂ ਹੈ ਕੰਮ ਦੀ। ਚੀਮੋ ਤੂੰ ਤੇ ਕਹਿੰਦੀ ਸੀ ਸਾਰਾ ਕੰਮ ਆਂਦਾ ਇਹਨੂੰ। ਸਾਰੇ ਹੀ ਕੰਮ ਕਰਦਾ ਬੀਬੀ ਜੀ। ਕੀ ਕਰਦਾ ਹੈ? ਗਲਤੀ ਹੋ ਗਈ ਨਾ ਬੀਬੀ ਜੀ, ਪਤਾ ਨਹੀਂ ਲੱਗਾ ਉਸ ਇਹ ਤੇਰੀ ਗਲਤੀ ਸੀ ਹੈ? ਇਹ ਤਾਂ ਗਲਤਾਨ ਸੀ ਹੈ। ਹਾਂ। ਚਲੋ ਮਾਫ ਕਰ ਦਿਓ ਜੀ। ਛੋਟਾ ਮੋਟਾ ਨੁਕਸਾਨ ਸੀ ਹੈ। ਇੱਥੇ ਮੈਂ ਪਹਿਲੋਂ ਮਾਚਸ ਫੜਿਆ ਕਰੂੰ, ਬਾਅਦ 'ਚ ਗੈਸ ਛੱਡਿਆ ਕਰੂੰ ਜੀ। ਯਾਨੀ ਕਿ ਤੂੰ ਇੱਥੇ ਵੀ ਕੋਈ ਹਰਕਤ ਕਰੇਗਾ? ਨਹੀਂ ਨਹੀਂ ਕੁਝ ਨਹੀਂ ਹੁੰਦਾ ਜੀ। ਮੈਂ ਉਹ ਮਾਚਸ ਕੋਲ ਹੋਏਗੀ ਤਾਂ ਬਾਲ ਦਿਆ ਕਰਾਂਗੇ ਜੀ ਕੰਮ। ਅੱਛਾ ਮੈਨੂੰ ਇਹ ਦੱਸ, ਤੈਨੂੰ ਹੋਰ ਕੀ ਆਉਂਦਾ? ਹੋਰ ਪਹਿਲਾਂ ਮੈਨੂੰ ਕੀ ਆਉਂਦਾ? ਹਾਂਜੀ ਮੈਨੂੰ ਨਾ ਜੀ ਰੋਟੀ ਖਾਂਦਿਆਂ ਪਸੀਨਾ ਬਹੁਤ ਆਉਂਦਾ ਜੀ। ਉਹ ਮੈਂ ਤੇਰੇ ਪਸੀਨੇ ਦੀ ਨਹੀਂ ਪੁੱਛ ਰਿਹਾ। ਹਾਂਜੀ ਮੈਂ ਤੈਨੂੰ ਵੈਸੇ ਪੁੱਛ ਰਿਹਾ ਵੀ ਹੋਰ ਤੈਨੂੰ ਕੀ ਆਉਂਦਾ? ਉਹ ਜੀ ਮੈਂ ਜਦੋਂ ਰੋਟੀ ਖਾਣਾ, ਅਗਰ ਮੇਰੇ ਤੋਂ ਬਹੁਤੀ ਕੋਈ ਖਾਵੇ ਸਾਹਮਣੇ ਬਹਿ ਕੇ, ਮੈਨੂੰ ਗੁੱਸਾ ਬਹੁਤ ਆਉਂਦਾ ਜੀ। ਓਏ ਇਹਨੂੰ ਸਮਝਾਏ ਦੀ ਮੱਤ ਮਾਰੀ ਗਈ। ਇਹਨੂੰ ਮੈਂ ਇਹ ਕਹਿ ਰਿਹਾ ਵਾਂ ਵੀ ਹੋਰ ਕਰਦਾ ਕੀ ਆ ਤੂੰ? ਮੈਂ ਆਰਾਮ ਕਰਦਾ ਜੀ, ਸੌਣਾ ਬੜੇ ਸਕੂਨ ਨਾਲ ਜੀ। ਉਹ ਤੇਰੀ ਕਿਤੇ ਸੱਟਾਂ ਲੱਗੀਆਂ, ਤੂੰ ਆਰਾਮ ਕਰਦਾ। ਮੈਂ ਤੈਨੂੰ ਪੁੱਛੀ ਜਾਣ ਡਿਆ ਵਾਂ ਆਉਂਦਾ ਕੀ ਆ ਤੈਨੂੰ? ਹਾਂ। ਆਉਂਦੇ ਦਾ ਤੇ ਪਤਾ ਨਹੀਂ, ਮੈਂ ਸੁੱਤਾ ਹੁੰਦਾ ਜੀ ਉਦੋਂ, ਮੈਨੂੰ ਪਤਾ ਹੀ ਨਹੀਂ ਲੱਗਦਾ ਕੌਣ ਆਉਂਦਾ ਕੌਣ ਜਾਂਦਾ ਜੀ। ਇਹਨੂੰ ਸਮਝਾ, ਤੂੰ ਬੁਲਾਇਆ। ਚੀਮੋ ਤੂੰ ਤੇ ਕਹਿੰਦੀ ਸੀ ਸਾਰਾ ਕੁਝ ਆਂਦਾ ਇਹਨੂੰ। ਬੀਬੀ ਜੀ ਸਾਰਾ ਕੁਝ ਹੀ ਆਂਦਾ ਇਹਨੂੰ, ਟੁੱਟ ਪੈਣੇ ਨੂੰ। ਹਾਂਜੀ ਘਰ ਦੇ ਕੰਮ ਮੈਂ ਸਾਰੇ ਕਰ ਲੈਣਾ ਜੀ। ਕਰ ਲੈਣਾ, ਘੱਟਾ ਕਰ ਲੈਣਾ। ਜੋ ਤੇਰੇ ਕੋ ਪੁੱਛਦੇ ਵੇ ਪੁੱਠੇ ਜਵਾਬ ਦੇਈ ਜਾਂਦਾ ਤੂੰ। ਨਹੀਂ ਜੀ ਘੱਟਾ ਸਾਡੇ ਘਰ ਪੈਂਦਾ ਹੀ ਨਹੀਂ ਜੀ, ਸਾਰਾ ਘਰ ਛੱਤਿਆ ਜੀ, ਘੱਟਾ ਨਹੀਂ ਹੁੰਦਾ ਸਾਡੇ ਘਰ ਜੀ। ਤੂੰ ਬੁਲਾ ਲਾ। ਤੂੰ ਕਹਿੰਦੀ ਸੀ ਇਹਨਾਂ ਦੀ ਤਨਖਾਹ ਲਾ ਦੇ, ਉਹ ਸਿਰ ਦਰਦ ਮੁਕਾ ਲਈ ਤੂੰ ਕਰ। ਮੈਂ ਇੱਥੇ ਘਰ ਦੇ ਸਾਰੇ ਕੰਮ ਕਰੂੰ ਜੀ। ਬੀਬੀ ਜੀ ਤੁਹਾਡੇ ਉੱਠਣ ਤੋਂ ਪਹਿਲਾਂ ਇੰਜ ਸਫਾਈਆਂ ਸਾਰੀਆਂ ਕਰ ਲਿਆ ਕਰਨੀਆਂ ਜੀ ਅਸੀਂ। ਪੁੱਛੋ ਤੇ ਸਹੀ, ਹੁਣ ਆਏ ਨੇ ਤੇ ਮੈਂ ਕਹਿੰਨੀ ਆ ਕਿ ਚਲੋ ਸਰਬੰਧ ਬਣ ਜੇ ਇਹਨਾਂ ਦਾ ਕੋਈ। ਕਾਰ ਚਲਾ ਲੈਣਾ ਤੂੰ? ਹਾਂਜੀ ਕਾਰ ਚਲਾ ਲੈਣਾ? ਹਾਂਜੀ ਹਾਂਜੀ ਭਾਜੀ ਚਲਾ ਲੈਣਾ ਜੀ। ਚਲੋ ਸ਼ੁਕਰ ਆ ਕੋਈ ਇੱਕ ਕੰਮ ਤੇ ਆਇਆ। ਸ਼ੁਕਰ ਹੈ। ਕਿੱਥੇ ਚਲਾਉਂਦਾ ਰਿਹਾ ਕਾਰ ਤੂੰ? ਜਿਉ ਮੈਂ ਮੌਤ ਦੇ ਖੂਹ ਵਾਲਿਆਂ ਦੀ ਕਾਰ ਚਲਾਉਂਦਾ ਸੀ ਜੀ। ਉਹ ਕਿਤੇ ਬਾਹਰ ਨਹੀਂ ਚਲਾਈ ਕਿਸੇ ਦੇ? ਉਹ ਨਹੀਂ ਜਨਾਬ, ਮੈਨੂੰ ਅੰਦਰ ਭਾਗ ਨਾ ਉਹ ਟਾਪਾ ਜਿਹਾ ਬੰਦ ਕਰ ਦਿੰਦੇ ਸੀ, ਮੈਂ ਵਿੱਚ ਹੀ ਘੁੰਮਦਾ ਰਹਿੰਦਾ ਸੀ। ਕਈ ਵਾਰੀ ਇਹ ਚੀਮੋ ਦਾ ਫੋਨ ਆਇਆ ਕਿ ਸਬਜ਼ੀ ਦੇ ਜਾ, ਮੇਰਾ ਦਿਲ ਤੇ ਪਹਿਲਾਂ ਕੀਤਾ ਮੈਂ ਉੱਤੋਂ ਦੀ ਲੈ ਕੇ ਕਾਰ ਨਿਕਲ ਜਾਵਾਂ। ਫਿਰ ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਤੇ ਕੰਮ ਤੇ ਆਇਆ ਜੀ।
ਇਹ ਨਮੂਨੇ ਤੂੰ ਫੜ ਕੇ ਲਿਆਈ ਹੈ। ਛੀਮੋ ਵੇਹ ਦਾ ਹਾਲ। ਬੀਬੀ ਜੀ ਇਹ ਹੈ ਹੀ ਟੁੱਟ ਪੈਣਾ, ਇਹਨੂੰ ਘਰ ਵੀ ਕਹੋ ਤੇ ਇਸ ਤਰ੍ਹਾਂ ਹੀ ਕਰਦਾ। ਉਹ ਤੈਨੂੰ ਕੋਈ ਸਿੱਧਾ ਕੰਮ ਵੀ ਆਉਂਦਾ ਕਿ ਨਹੀਂ? ਹਾਂਜੀ ਜੀ, ਸਿੱਧਾ ਮੈਂ ਘਰ ਆਉਣਾ ਜੇ ਕੰਮ ਨਾ ਲੱਗੇ, ਸਿੱਧਾ ਘਰ ਜਾਣਾ ਜੀ ਮੈਂ। ਇਹ ਦੇਖ ਸੁਣ ਲੈ ਕੰਮ ਤੂੰ ਬੁਲਾ ਲੈ ਇਹਨੂੰ ਇਹਨਾਂ ਕੋਈ ਨੂੰ। ਕੰਮ ਨਹੀਂ ਸੀ ਆਂਦਾ ਤੇ ਲੈ ਕੇ ਕਦੋਂ ਆਈ ਇੱਥੇ ਤੂੰ? ਕਰ ਲੇਗਾ ਬੀਬੀ ਜੀ, ਤੁਸੀਂ ਕੰਮ ਦੇ ਦਿਓ। ਘੱਟਾ ਕਰ ਲੇਗਾ ਜਿਹੜਾ ਕੰਮ ਕਹਿੰਦੇ ਆ ਮੈਂ ਇਹ ਕਰ ਲਾਂਗਾ ਮੈਂ ਉਹ ਕਰ ਲਾਂਗਾ। ਘਰ ਦੇ ਕੰਮ ਦੱਸੋਗੇ ਫੇਰ ਹੀ ਕਰੂੰਗਾ ਜੀ। ਹੁਣ ਮੈਂ ਪੁੱਛੋ ਕੁਛ ਦੱਸੋਗੇ ਹੋਰ ਫੇਰ ਹੀ ਸੋਨੀ ਆ ਜੀ। ਇਹਦੇ ਕੋਲ। ਰੋਟੀ ਪਕਾਉਣੀ ਆਉਂਦੀ ਹੈ? ਉਹ ਨਹੀਂ ਜੀ ਸਾਹਿਬ ਜੀ, ਉਹ ਸ਼ੀਮੋ ਨੂੰ ਪਕਾਣੀ ਆਉਂਦੀ ਜੀ। ਮੈਂ ਆਟਾ ਬਹੁਤ ਸੋਹਣਾ ਗੁੰਨਦਾ ਜੀ। ਮੇਰਾ ਆਟਾ ਗੁੱਜਾ ਨਾ ਕਦੀ ਥੁੜਿਆ ਨਹੀਂ ਜੀ। ਕਈ ਵਾਰੀ ਤੇ ਵੱਧ ਗਿਆ ਸੀ ਕਿਤਾਬਾਂ ਜੋੜੀਆਂ ਨਿਆਣਿਆਂ ਦੀਆਂ ਜੀ। ਉਹ ਤੇ ਰੋਟੀ ਪਕਾਉਣੀ ਵੀ ਸਿੱਖ ਲੈ ਤੂੰ। ਨਹੀਂ ਰੋਟੀ ਇਹ ਪਕਾ ਲੈਂਦੀ ਆ ਜੀ। ਮੈਂ ਖਾਣਾ ਬਹੁਤ ਸੋਹਣੀ ਆ ਜੀ। ਇਹ ਹਜੇ ਛਾਬੇ 'ਚ ਰੱਖਦੀ, ਮੈਂ ਛਾਬੇ ਤੇ ਲੱਗਣ ਹੀ ਨਹੀਂ ਦਿੰਦਾ, ਉੱਤੋਂ ਹੀ ਫੜ ਲੈਂਦਾ ਜੀ। ਇਹਨੇ ਕਿ ਕੈਚ ਕਰਦਾ ਤੂੰ। ਹਾਂਜੀ ਹਾਂਜੀ ਜੀ। ਦੱਸੋ ਵੀ ਕਹਿੰਦੇ ਰੋਟੀ ਛਾਬੇ 'ਚ ਪਈ ਵਾਦਵਾ ਦਿੰਦੀ ਜੀ। ਮੈਂ ਕਹਿੰਦਾ ਕਾਹਨੂੰ ਪਈ ਰਵੇ ਐਵੇਂ ਜੀ। ਕਿੰਨੀਆਂ ਕੁ ਰੋਟੀਆਂ ਖਾਣਾ ਤੂੰ ਇੱਕ ਬਸ ਟਾਈਮ? ਜਿੰਨਾ ਚਿਰ ਥੱਕ ਨਹੀਂ ਜਾਂਦੀ ਭਾਜੀ ਮੈਂ ਖਾਈ ਜਾਂਦਾ। ਭਾਜੀ ਵਿਹਲਾ ਬੰਦਾ ਕਰ ਕੀ ਕਰ ਸਕਦਾ ਫਿਰ। ਅੰਦਰ ਕੋਈ ਟਰੰਕ ਫਿੱਟ ਕਰਾਇਆ ਤੇਰੀ ਇੰਨੀ ਖਰਾਕ? ਕਿਸੇ ਵੇਲੇ ਮੈਂ ਖੁਦ ਪਰੇਸ਼ਾਨ ਹੁੰਦਾ ਜੀ। ਇੰਨੀ ਰੋਟੀ ਮੇਰੇ ਅੰਦਰ ਜਾਂਦੀ ਕਿਦਾਂ ਪਤਾ ਨਹੀਂ, ਅੰਦਰ ਕੋਈ ਛਾਨਬੂਰੇ ਵਾਲਾ ਰਹਿੰਦਾ ਫੜੀ ਜਾਂਦਾ ਹਰ ਰੋਟੀ। ਇਹ ਨਾ ਹੋਵੇ ਕਿ ਸਾਡੇ ਹਿੱਸੇ ਦੀਆਂ ਵੀ ਰੋਟੀਆਂ ਆਏ ਆ ਖਾ ਜਵੇ। ਉਹੀ ਤੇ ਮੈਂ ਸੋਚ ਰਹੀ ਆ ਕਿ ਮੈਂ ਕਿੰਨਾ ਨੂੰ ਬੁਲਾ ਲਿਆ ਇੱਥੇ। ਨਹੀਂ ਬੀਬੀ ਜੀ, ਤੁਸੀਂ ਬਿਲਕੁਲ ਸਹੀ ਬੰਦੇ ਬੁਲਾਏ ਜੀ। ਅਸੀਂ ਬਹੁਤ ਕੰਮ ਵਾਲੇ ਆ ਜੀ। ਕਾਮੂ ਕਹਿੰਦੇ ਸਾਨੂੰ ਘਰ ਦੇ ਵਿੱਚ ਕੋਈ ਬੜਾ ਕੰਮ। ਕੰਮ ਤੇਰੀ ਬੁੱਢੀ ਨੂੰ ਵੀ ਕੋਈ ਕੰਮ ਆਂਦਾ ਕਿ ਤੇਰੇ ਤਰ੍ਹਾਂ ਹੀ ਹੈ ਬਸ ਗੱਲਬਾਤ? ਨਹੀਂ ਜੀ ਬੀਬੀ ਜੀ ਇਹਨੂੰ ਸਾਰਾ ਕੰਮ ਆਉਂਦਾ। ਤੇ ਤੈਨੂੰ ਆਂਦਾ ਕੁਛ? ਹਾਂਡੀ ਰੋਟੀ ਆਂਦੀ ਕਿ ਨਹੀਂ ਆਂਦੀ? ਹਾਂਜੀ ਬੀਬੀ ਜੀ, ਹਾਂਡੀ ਆਂਦੀ ਮੈਨੂੰ ਪਕਾਉਣੀ। ਹਾਂਡੀ ਕਿਸ ਤਰ੍ਹਾਂ ਦੀ ਪਕਾ ਲੈਣੀ ਮੈਂ ਹੈ? ਪਿੰਡੀ ਗੋਸ਼ਤ ਬਣਾ ਲੈਣੀ ਹੈ। ਕਿੱਦਾਂ ਦਾ ਬਣਾਉਣੀ ਆ ਪਿੰਡੀ ਗੋਸ਼ਤ? ਅੱਛਾ ਬਣਾਉਣੀ? ਹਾਂਜੀ ਅੱਛਾ ਬਣਾ ਮਜ਼ੇਦਾਰ ਲੈਣੀ ਜੀ, ਹੈ। ਇਹਨੂੰ ਮਜ਼ੇਦਾਰ। ਪੁੱਛੋ ਇਹ ਖਾਂਦਾ। ਕਈ ਵਾਰੀ ਤਾਂ ਕੌਲੀ 'ਚ ਪਾਇਆ ਹੀ ਨਹੀਂ, ਅਸੀਂ ਹਾਂਡੀ 'ਚ ਹੀ ਸ਼ੁਰੂ ਹੋ ਗਏ ਜੀ। ਏਡਾ ਮਜ਼ੇਦਾਰ ਬਣਾਉਂਦੇ। ਐਡਾ ਅੱਛਾ ਬਣਾਉਂਦੀ? ਹਾਂਜੀ। ਸਿੱਧਾ ਕਿ ਘਰ ਦੇ ਭਾਂਡੇ ਗਵਾਚੇ? ਨਹੀਂ ਜੀ, ਇਹ ਸਾਰਾ ਕੁਝ ਹੈ ਜੀ। ਅਸਲ 'ਚ ਨਾ ਇਹਨੂੰ ਕਸਟਰਡ ਨਹੀਂ ਜੀ ਬਣਾਉਣਾ ਹੁੰਦਾ ਜੀ। ਉਹ ਨਾ ਇਹਨੂੰ ਕਿਹੋ ਤੁਸੀਂ। ਉਹ ਸਾਡੇ ਨਹੀਂ ਨਾ ਕੋਈ ਐਸੀ ਗੱਲ ਨਹੀਂ, ਕਸਟਰਡ ਨਹੀਂ ਬਣਾਉਣਾ ਹੁੰਦਾ। ਉਹ ਸਾਡੇ ਜੁਮੇ ਵਾਲੇ ਦਿਨ ਨਾ ਜੀ ਪਰੌਣੇ ਆਏ ਮੇਰੇ ਛੋਟੇ ਭਰਾ ਨੂੰ ਵੇਖਣ ਜੀ। ਤੋ ਇਹਨੂੰ ਕਿਹਾ ਕਸਟਰਡ ਬਣਾ, ਇਹਨੇ ਵਿੱਚ ਆਟਾ ਪਾਤਾ। ਕਸਟਰਡ ਦੇ ਵਿੱਚ ਆਟਾ ਪਾਤਾ? ਹਾਂਜੀ, ਉਹ ਤੇ ਕਸਟਰਡ ਇੱਕ ਪਾਸੇ ਉਹਦੇ ਲੁਪਰੀ ਜੀ ਬਣ ਗਈ। ਫਿਰ ਉਹਦੇ 'ਚ ਤੇਲ ਪਾ ਕੇ ਨਾ ਅਸੀਂ ਅੰਮੀ ਦੇ ਢਿੱਡ ਤੇ ਬੰਨਤਾ ਜੀ। ਕਿਉਂ? ਉਹਦੀ ਨਾਫ ਨਹੀਂ ਸੀ ਖਲੋਂਦੀ। ਨਾਬਰੀ ਸੀ ਖਲੋਂਦੀ? ਤੇ ਅੱਛਾ ਚਲੋ। ਅਜੀਬ ਗੱਲਾਂ ਨੇ ਇਹਨਾਂ ਦੀਆਂ। ਗੱਲਾਂ ਅਜੀਬ ਨਹੀਂ, ਅੱਗੋਂ ਟੈਨਸ਼ਨ ਸੁਣ ਲਓ। ਉਹ ਲੁਪਰੀ ਮਿੱਠੀ ਸੀ, ਉਹ ਅੰਮੀ ਨੂੰ ਕੀੜੀਆਂ ਚੜ ਗਈਆਂ ਜੀ। ਉਹ 3 ਦਿਨ ਅਸੀਂ ਅੰਮੀ ਝਾੜਦੇ ਰਹੇ ਜੀ। ਅੰਮੀ ਝਾੜਦੇ ਨੇ? ਹਾਂਜੀ ਇਹ ਕੀੜੀਆਂ। ਅੰਮੀ ਸੀ ਕਿ ਬੋਰੀ ਸੀ? ਝਾੜਦੇ ਨੇ? ਬਸ ਆ ਜੀ। ਦੇਖ ਆਹ ਸਾਰੇ ਕੰਮ ਤੋਂ ਤੇ ਪੁੱਠੇ ਆ। ਛੀਮੋ ਇਹ ਕੀ ਕਹੀ ਜਾਂਦਾ ਹੈ? ਇਸ ਤਰ੍ਹਾਂ ਹੀ ਚਵਲਾ ਮਾਰਦਾ ਬੀਬੀ ਜੀ ਘਰ ਵੀ। ਉਹ ਜੀ ਬਸ ਹੁਣ ਕੰਮ ਤੇ ਕਰਨਾ ਨਾ ਹੁਣ ਤੇ ਓਏ ਜੀ। ਇਹ ਕਿਹੜਾ ਕੰਮ ਕਰਨਾ? ਅੰਮੀ ਝਾੜੀ ਜਾਂਦੇ? ਅੰਮੀ ਸੀ ਕਿ ਬੈੱਡ ਸ਼ੀਟ ਸੀ ਵੀ ਝਾੜੀ ਆ? ਤੂੰ ਕਿਹਦਾ ਕੰਮ ਕਰਨ ਡਿਆ? ਕੋਈ ਹੋਰ ਗੱਲ ਦੱਸ ਸਾਨੂੰ ਕੰਮ ਵਾਲੀ। ਹੁਕਮ ਕਰੋ, ਪੁੱਛੋ ਤੁਸੀਂ। ਮੈਂ ਸਾਰੇ ਕੰਮ ਕਰ ਲੈਣਾ ਜੀ। ਸਾਰੇ ਕੰਮ ਕਰ ਲੈਣਾ ਤੂੰ? ਹਾਂਜੀ। ਸਾਗ ਪਕਾਉਣਾ ਆਉਂਦਾ ਤੈਨੂੰ? ਓਏ ਸਾਗ ਕੀ ਪੁੱਛਿਆ ਸ਼ੀਮੋ? ਦੱਸ ਜਿਹੜਾ ਮੰਗਲ ਵਾਲੇ ਦਿਨ ਆਪਾਂ ਪਕਾਇਆ ਸਾਗ। ਹਾਂਜੀ ਬੀਬੀ ਜੀ, ਬੜਾ ਮਜ਼ੇ ਦਾ। ਅੱਛਾ ਛੀਮੋ, ਤੈਨੂੰ ਸਾਗ ਪਕਾਉਣਾ ਆਉਂਦਾ? ਹਾਂਜੀ ਸਾਹਿਬ ਜੀ, ਇਹ ਕੀ ਪੈਂਦਾ ਸਾਗ 'ਚ? ਜੋ ਘਰ ਵਿੱਚ ਪਿਆ ਹੋਵੇ। ਸ਼ਾਬਾਸ਼। ਕਹਿੰਦੀ ਜੋ ਘਰ ਪਿਆ ਹੋਵੇ। ਉਹ ਘਰ ਤੇ ਚੀਨੀ ਵੀ ਪਈ ਹੁੰਦੀ ਹੈ। ਹੁਣ ਸਾਗ 'ਚ ਚੀਨੀ ਪਾ ਦੇ ਮੁੜ ਕੇ ਬੁਰਕੀ ਲਾ ਕੇ ਸਾਡੀ ਸ਼ੂਗਰ ਵਧੀ ਹੋਵੇ। ਨਹੀਂ ਜੀ, ਇੱਕ ਵਾਰੀ ਬਸ ਉਹ ਸਾਡੇ ਕੋਲ ਮੇਰੇ ਕੋਲ ਗਲਤੀ ਹੋਈ ਸੀ ਜੀ। ਕੀ ਗਲਤੀ ਹੋਈ? ਉਹ ਇਹਨੇ ਸਾਗ ਥੱਲੇ ਲਾ ਕੇ ਰੱਖਿਆ ਚੁੱਲ੍ਹੇ ਕੋਲ। ਮੈਨੂੰ ਕਹਿੰਦੀ ਘੋਟੀ ਜਾ ਤੇ ਆਹ ਆਟਾ ਪਿਆ ਤੇ ਮੋਠਾ ਆਟੇ ਦੀ ਵਿੱਚ ਪਾਈ ਜਾ। ਆਹ ਪਾਉਂਦੇ ਹੁੰਦੇ ਆ? ਹਾਂਜੀ, ਉਹ ਨਾ ਸਵਾਦੀ ਹੋ ਜਾਂਦਾ ਜੀ, ਸੰਘਣਾ ਹੋ ਜਾਂਦਾ। ਉਹ ਬੱਤੀ ਗਈ, ਮੈਨੂੰ ਪਤਾ ਨਹੀਂ ਲੱਗਾ। ਉਹ ਮੈਂ ਭਰ ਕੇ ਨਾ ਰੋਗ ਸਵਾਹ ਦਾ ਪਾਤਾ ਸੀ ਵਿੱਚ। ਉਹ ਤੇਰਾ ਬੇੜਾ ਤੇਰੇ ਵਿੱਚ ਸਵਾਦ ਹੀ ਪੁੱਠ ਪਾਤੀ। ਹਾਂਜੀ ਭਾਜੀ, ਜਿਹੜਾ ਸਾਗ ਖਾਵੇ ਮਾਨ ਨਾ ਅੰਦਰੋਂ ਪਤੀਲੇ ਤਰ੍ਹਾਂ ਧੋਤਾ ਜਾਂਦਾ। ਯਾਰ ਤੂੰ ਕੀ ਅੰਨਾ ਹੋ ਗਿਆ ਸੀ? ਤੈਨੂੰ ਪਤਾ ਨਹੀਂ ਲੱਗਾ ਸਵਾਦ? ਉਹ ਬੱਤੀ ਗਈ ਸੀ ਜੀ। ਮੈਂ ਤੇ ਏਦਾਂ ਮੁੱਠ ਪਾ, ਮੇਰਾ ਤੇ ਸਾਗ 'ਚ ਧਿਆਨ ਸੀ ਜੀ। ਬੱਤੀ ਗਈ ਸੀ? ਇਦਾਂ ਦੇ ਨੇ ਇੱਥੇ ਕੰਮ ਕਰਨੇ, ਪੁੱਠੇ ਕੰਮ ਕਰਦਾ ਨਹੀਂ ਸਾਰੇ। ਜੀ, ਇੱਥੇ ਤੇ ਤੁਹਾਨੂੰ ਪਤਾ ਹੀ ਆ ਜੀ। ਉਹ ਤੁਹਾਡੇ ਯੂਪੀ ਲੱਗਾ ਹੋਣਾ ਜੀ। ਉਹ ਤੇ ਉਹ ਲੱਗਾ ਬਲਦੀ- ਯੂਪੀਐਸ ਲੱਗਾ। ਹਾਂਜੀ, ਬੱਤੀ ਬਲਦੀ ਰਹਿਣੀ ਜੀ। ਇੱਥੇ ਨਹੀਂ ਹੋਏਗਾ ਜੀ। ਅੱਛਾ ਸੋਨੀ ਮੇਰੀ ਗੱਲ ਸੁਣੋ। ਜੀ। ਵਿਚਾਰੇ ਮਾੜੇ ਨੇ, ਹੁਣ ਆਸ ਲੈ ਕੇ ਆਏ ਨੇ ਤੇ ਕੁਝ ਕਰੋ ਇਹਨਾਂ ਦਾ। ਸਾਦੀਆ ਮੈਂ ਕੋੜਾ ਘੁੱਟ ਤੇਰੀ ਵਜ੍ਹਾ ਨਾਲ ਭਰ ਰਿਹਾ। ਜਵੈਣ ਪੀਣ ਲੱਗੇ? ਆ ਦੇਖ ਕਿੰਨੀਆਂ ਗੱਲਾਂ ਕਰਦਾ। ਨਹੀਂ, ਉਹ ਨਾ ਪੀਣਾ ਜੀ, ਉਹ ਚੰਗੀ ਨਹੀਂ ਹੁੰਦੀ ਤੇ ਜੀ। ਕੀ ਹੋ ਗਿਆ? ਮੈਂ ਸਿਫਾਰਸ਼ਾਂ ਕਰੀ ਜਾ ਰਹੀ ਹਾਂ ਤੁਹਾਡੀਆਂ। ਇਹਨਾਂ ਨੂੰ ਦੱਸ ਇਹਨਾਂ ਕੋਈ ਇੱਕ ਹਫ਼ਤੇ ਦਾ ਟਾਈਮ ਆ। ਜੇ ਇਹਨਾਂ ਨੇ ਆਪਣੇ ਤੌਰ ਤਰੀਕੇ ਠੀਕ ਨਾ ਕੀਤੇ ਤੇ ਅਗਲੀ ਗੱਲ ਦਾ ਤੈਨੂੰ ਪਤਾ। ਹੁਣ ਨੌਕਰੀ ਕਰਨੀ ਕਿ ਨਹੀਂ ਕਰਨੀ? ਕਰਨੀ ਦੋਵਾਂ ਬੀਬੀ ਨੇ? ਜੀ, ਕਰਨੀ ਜੀ। ਚਲੋ ਫਿਰ ਤਨਖਾਹ ਮੁੱਕੋ ਨਾ ਇਹਨਾਂ ਦੇ ਨਾਲ, ਸਾਰੀ ਮਾਮਲਾ ਦੱਸੋ ਜ਼ਰਾ। ਅੱਛਾ ਫੀਕੇ, ਹਾਂਜੀ ਕਿੰਨੀ ਤਨਖਾਹ ਲੈਣੀ ਹੈ ਤੂੰ? ਜੀ, ਮੈਂ ਜੀ ਲੱਖ ਰੁਪਇਆ ਲੈ ਲੂੰਗਾ ਜੀ ਤੁਹਾਡੇ ਕੋਲ। ਇੱਕ ਏਸੀ ਵਾਲਾ ਕਮਰਾ ਲਵਾਂਗਾ ਬੀਬੀ ਜੀ, ਜਿੱਥੇ ਮੇਰੀ ਸ਼ੀਮੋ ਨੇ ਸੌਣਾ ਜੀ। ਤੇ ਰਹੇ ਮੇਰੇ ਬੱਚੇ ਜੀ, ਉਹ ਤੁਹਾਡੇ ਕਮਰੇ 'ਚ ਸੌ ਜਾਣਗੇ ਜੀ। ਉਹ ਸਾਡੇ ਕਮਰੇ 'ਚ ਕਿੱਥੇ ਸੌਣਗੇ ਓਏ? ਉਹ ਤੁਹਾਡੀਆਂ ਪੈਰਾਂ ਨਾਲ ਸੌਣਗੇ ਜੀ। ਤੁਸੀਂ ਤੇ ਸਰਾਣੇ ਵਾਲ ਹੋਣਾ ਜੀ। ਬੈੱਡ ਤੇ ਕਿੰਨੀ ਜਗ੍ਹਾ ਹੁੰਦੀ, ਮੀਰਾਂ ਦੇ ਬੈੱਡ ਵੀ ਵੱਡੇ ਵੱਡੇ ਹੁੰਦੇ ਜੀ। ਇਹ ਕੀ ਬਦਤਮੀਜ਼ ਕਰਨ ਡਿਆ? ਤੇਰਾ ਦਿਮਾਗ ਠੀਕ ਹੈ? ਹੈ ਪਾਗਲ ਹੋ ਗਿਆ ਤੂੰ? ਅਸੀਂ ਵੀ ਉੱਥੇ ਸੌਂਗੇ? ਨਹੀਂ ਜੀ, ਅਸੀਂ ਉਹ ਦੂਜੇ ਕਮਰੇ 'ਚ ਸੌਵਾਂਗੇ ਜੀ। ਉਹ ਤੁਸੀਂ ਆਪੇ ਹੀ ਹਿਸਾਬ ਲਾਈ ਜਾਂਦੇ ਆ। ਤੁਸੀਂ ਸਰਵੈਂਟ ਕੁਆਟਰ 'ਚ ਸੌਣਾ। ਹਾਂ,
ਸਰਵੈਂਟ ਕੁਆਟਰ ਨਹੀਂ ਜੀ ਹੁੰਦਾ, ਮੰਡੀ ਕੁਆਟਰ ਹੁੰਦਾ ਜੀ। ਆ ਦੇਖ ਤੂੰ ਕਹਿੰਦੀ ਸੀ ਬਹੁਤ ਕੰਮ ਆਉਂਦੇ ਆ। ਸ਼ੀਮੋ ਹਨਾ ਆਪਾਂ ਗੱਲ ਸੁਣ ਵੇ, ਐਡਾ ਤੂੰ ਉਸਤਾਦ ਕਿਤੇ ਰਹਿੰਦਾ ਨਹੀਂ। ਛੀਮੋ ਤੂੰ ਇਹਦੇ ਨਾਲ ਕਿੱਦਾਂ ਜ਼ਿੰਦਗੀ ਗੁਜ਼ਾਰਦੀ ਪਈ? ਇੰਜ ਜੀ ਇੰਜ ਲੰਘਦੀ ਪਈ ਜ਼ਿੰਦਗੀ, ਪਤਾ ਨਹੀਂ ਲੱਗਦਾ ਜੀ ਜ਼ਿੰਦਗੀ ਦਾ। ਇਹ ਤੈਨੂੰ ਤੰਗ ਤਾਂ ਨਹੀਂ ਕਰਦਾ? ਸਾਹਿਬ ਜੀ ਬਹੁਤ ਤੰਗ ਕਰਦਾ। ਉਹ ਤੈਨੂੰ ਸ਼ਰਮ ਨਹੀਂ ਆਉਂਦੀ ਉਹਨੂੰ ਤੰਗ ਕਰਨ ਦੇ? ਮੈਂ ਸ਼ਰਮ ਆਉਣ ਤੋਂ ਪਹਿਲਾਂ ਹੀ ਤੰਗ ਕਰ ਲੈਣਾ ਜੀ। ਵੀ ਕਾਹਦੀ ਸ਼ਰਮ ਹੈ ਜੀ, ਮੇਰੀ ਬੀਵੀ ਹੈ ਜੀ। ਉਹ ਬੀਵੀ ਤਾਂ ਤੇਰੀ ਹੈ, ਉਹ 4 ਦਿਨ ਸੁੱਖ ਤੇ ਦਿਖਾ। ਇਹ ਸੋਖੀ ਦਿਖਾਉਣ ਲੱਗਾ, ਲੱਖ ਮੇਰੀ ਤਨਖਾਹ ਹੋਣੀ, ਏਸੀ ਵਾਲਾ ਕੋਈ ਕਮਰਾ ਹੋਣਾ ਜੀ, ਇਹ ਕਿਤੇ ਸੁੱਤੀ ਮਾਨ ਨਹੀਂ ਹੋਣੀ। ਤੁਸੀਂ ਵੇਖਿਓ ਤੇ ਸਹੀ। ਤੈਨੂੰ ਲੱਖ ਦੇਣਾ ਕਿਹਨੇ? ਤੁਸੀਂ ਭਾਜੀ, ਤੁਸੀਂ ਸੱਦਿਆ, ਬਾਜੀ ਨੇ ਸੱਦਿਆ ਸਾਨੂੰ। ਤੂੰ ਕਿਤੇ ਐਮਬੀਏ ਕੀਤਾ ਵੀ ਤੈਨੂੰ ਲੱਖ ਰੁਪਇਆ ਦੇ ਦਈਏ? ਨਹੀਂ ਭਾਜੀ, ਇਹ ਕੋਈ ਗੱਲ ਨਹੀਂ ਹੈ। ਤੇ ਅਗਲੀ ਤੁਸੀਂ ਮੇਰੀ ਰਿਕੁਆਇਰਮੈਂਟ ਸੁਣੀ ਨਹੀਂ ਜੀ। ਹਾਂਜੀ ਹਾਂਜੀ, ਉਹ ਜੀ ਮੈਂ ਮਹੀਨੇ ਕੇ ਬਾਅਦ ਪਿੰਡ ਮਿਲਣ ਜਾਣਾ ਹੁੰਦਾ ਜੀ, ਸਾਨੂੰ ਗੱਡੀ ਵੀ ਚਾਹੀਦੀ ਜੀ, ਮੈਂ ਬੱਚਿਆਂ ਨੂੰ ਫਰਾਉਣ ਲੈ ਜਾਣਾ। ਇਹ ਤੋਂ 11 ਬਾਈ ਕਰਾ ਲਿਆ ਕਰ, ਤੇਰਾ ਹਾਲ ਹੀ ਬਹੁਤ ਬੁਰਾ ਕਰ ਦੇਣਾ ਮੈਂ। ਤੂੰ 11 ਬਾਈ ਜੀ ਪਿੰਡ ਜਾਏਗਾ? ਉਹ ਕਿੱਥੇ, ਉਹਨੂੰ ਬਾਰ-ਬਾਰ ਸੱਦਾਂਗੇ ਜੀ। ਸਵੇਰੇ ਮੈਂ ਫਿਰਨ ਜਾਣਾ, ਮੈਂ ਤੁਹਾਡੇ ਜੋਗਰ ਪਾ ਕੇ ਨਿਕਲ ਜਾ ਕਰਨਾ। ਟਰੋਲ ਛੱਡ ਵੈਸੇ ਤੁਹਾਡੀ ਮੇਰੀ ਪੂਰੀ ਆ ਜਾਣੀ ਜੀ ਮੈਨੂੰ। ਆ ਤੂੰ ਕਿਹਨਾਂ ਨੂੰ ਬੁਲਾ ਲੈ, ਮੇਰੇ ਜੋਗਰ ਵੀ ਪਾ ਗਿਆ, ਮੇਰਾ ਟਰੈਕ ਸੂਟ ਵੀ ਪਾ ਗਿਆ, ਉਤੋਂ ਕਹਿੰਦਾ ਮੈਨੂੰ ਪਿੰਡ ਜਾਣ ਵਾਸਤੇ ਗੱਡੀ ਵੀ ਦਿਓ। ਇਹ ਤੂੰ ਨਾਨਕਿਆਂ ਦੇ ਆਇਆ ਵਾ? ਜੀ ਕੰਮ ਨਹੀਂ ਜੀ ਕਰਨਾ, ਤੁਸੀਂ ਮਾਲਕ ਜੇ ਸਾਡੇ। ਹੁਣ ਸਾਡੀਆਂ ਖੁਆਇਸ਼ਾਂ ਤੇ ਥੋੜੀਆਂ ਬਹੁਤੀਆਂ ਪੂਰੀਆਂ ਕਰਨੀਆਂ ਪੈਣੀਆਂ ਜੀ। ਸਾਦੀਆ ਇਹਨਾਂ ਨੂੰ ਚੁੱਪ ਕਰਕੇ ਤੋਰ ਇਹਨੂੰ। ਆ ਛੀਮੋ ਨੂੰ ਮੈਂ ਰੱਖ ਲਾਂਗਾ। ਛੀਮੋ ਨੂੰ? ਉਹ ਛੀਮੋ ਨੂੰ ਵੇਸ ਨਹੀਂ ਰੱਖਣਾ, ਉਹ ਸਾਗ ਪਕਾ ਲੈਂਦੀ ਹੈ। ਤੇ ਸਾਗ ਪਕਾ ਲੈਂਦੀ ਏ? ਘੋਟਾ ਤੇ ਮੈਂ ਲਾਉਣਾ ਜੀ, ਬਗੈਰ ਘੋਟੇ ਤੋਂ ਸਾਗ ਕਿੱਦਾਂ ਖਾਓਗੇ ਜੀ? ਇਹਦੀਆਂ ਇੰਨੀਆਂ ਗੰਦਲਾਂ ਹੁੰਦੀਆਂ ਜੀ। ਮੇਰੀ ਗੱਲ ਸੁਣੋ ਸੋਨੀ, ਮੈਂ ਦੋਵਾਂ ਨੂੰ ਹੀ ਨਹੀਂ ਰੱਖਣਾ, ਠੀਕ ਹੈ? ਮੇਰਾ ਘਰ ਖਰਾਬ ਹੁੰਦਾ ਪਿਆ ਇਹਨਾਂ ਦੀ ਵਜ੍ਹਾ ਤੋਂ, ਤੇ ਘੋਟਾ ਮੈਂ ਤੁਹਾਡਾ ਲਵਾਂਗੀ। ਨਿਕਲੋ ਇੱਥੋਂ ਬਾਹਰ। ਜੀ ਸਾਡੇ ਜਾਣ ਤੋਂ ਬਾਅਦ ਸਾਡਾ ਘੋਟਾ ਯਾਦ ਆਉਣਾ ਜੀ। ਮੈਂ ਕਿਹਾ ਚਲੋ ਜਾਓ ਇੱਥੋਂ। ਘੋਟਾ ਕਿੱਥੋਂ ਬੁਲਾ ਲੈ ਸੀ ਤੂੰ? ਸਾਦੀਆ ਤੂੰ ਤਾਂ ਕਹਿੰਦੀ ਸੀ ਕਿ ਬਹੁਤ ਕੰਮ ਵਾਲੇ ਆ। ਸੋਨੀ